ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਮੈਂ ਪੰਜਾਬ 'ਚ ਖੜ ਕੇ ਕਿਹਾ, ਹਿੱਕ ਥਾਪੜ ਕੇ ਗਿਆ, ਯਾਰ ਜਿਹੜੇ ਬੰਦੇ ਨੇ ਸਾਡਾ ਪੁੱਤ ਮਾਰਿਆ ਯਾਰ ਅਸੀਂ ਤਾਂ ਗੋਲੀ ਦਾ ਜਵਾਬ ਗੋਲੀ ਨਾ ਦੇਵਾਂ। ਦੂਜੇ ਪਾਸੇ ਜਿਹੜੀ ਇਹਨਾਂ ਨੇ ਬੀਜੇਪੀ ਦੀ ਉੱਥੇ ਹੈਗੀ ਆ, ਇਹਨਾਂ ਦੇ ਕਿਸੇ ਲੀਡਰ ਦੀ ਉਹ ਦਵਾਈਆਂ ਦੀ ਆਪਦੀ ਦੁਕਾਨ ਅੰਦਰ ਖਲਾਈ ਹੋਈ, ਬਾਹਰ ਨਾਲੋਂ 3 ਗੁਣਾ ਵੱਧ ਜਿਹੜੀ ਹੈ ਉਹ ਮਹਿੰਗੀ ਦਵਾਈ ਦਿੱਤੀ। ਦੇ ਵਿੱਚ ਹਰ ਇੱਕ ਬੰਦੇ ਦੀ ਆਪਦੀ ਡਿਊਟੀ ਬਣਦੀ, ਇਹ ਜ਼ਰੂਰੀ ਨਹੀਂ ਕੋਈ ਮੇਰੀ ਡਿਊਟੀ ਮੈਨੂੰ ਕਹੇ ਮੈਂ ਫੇਰ ਹੀ ਕੰਮ ਕਰਾਂ। ਤੁਸੀਂ ਪਿਛਲੇ 16-17 ਸਾਲਾਂ ਤੋਂ ਅਸੀਂ ਸੰਸਥਾ ਚਲਾਉਂਦੇ ਹਾਂ ਲੰਗਰ ਮਾਤਾ ਕੀਵੀ ਦੇ ਨਾਂ 'ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਲੰਗਰ ਦੀ, ਖੂਨ ਦੀ, ਦਵਾਈਆਂ ਦੀ, ਹੋਰ ਵੀ ਜਿਹੜੀਆਂ ਸੇਵਾਵਾਂ ਕੈਂਸਰ ਪੇਸ਼ੈਂਟ ਦੇ ਰਹਿਣ ਵਾਸਤੇ ਪ੍ਰਬੰਧ ਕਰਦੇ ਇੱਥੋਂ ਤੱਕ ਕਿ ਕਈ ਵਾਰੀ ਨਾ 12-12, 14-14 ਘੰਟੇ ਲਾਈਨ 'ਚ ਖੜਨਾ ਪੈਂਦਾ ਲੋਕਾਂ ਨੂੰ। ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ, ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਰਾਤ ਨੂੰ ਵੀ ਲੋਕ ਲਾਈਨ ਦੇ ਵਿੱਚ ਆਪਦੀ ਥੱਲੇ ਬੈਠ ਜਾਂਦੇ ਜਾਂ ਟੇਢੇ ਹੋ ਕੇ ਪੈ ਜਾਂਦੇ ਆ, ਵੀ ਵਾਰੀ ਨਹੀਂ ਆਉਂਦੀ ਉਹਨਾਂ ਦੀ। ਕਾਹਦੇ ਵਾਸਤੇ? ਫਾਈਲ ਜਮ੍ਹਾਂ ਕਰਾਉਣ ਵਾਸਤੇ। ਕਾਇਦਾ ਜਿਹੜਾ ਹੈਗਾ ਵਾਈਸ ਚਾਂਸਲਰ ਦੀ ਮੀਟਿੰਗ ਰੱਖੀ ਹੈ ਡਿਪਟੀ ਕਮਿਸ਼ਨਰ ਦੇ ਦਫ਼ਤਰ, ਬਕਾਇਦਾ ਉਹਨਾਂ ਦੀ ਟੀਮ ਜਿਹੜਾ ਰਜਿਸਟਰਾਰ ਹੈ, ਉਹਨਾਂ ਦਾ ਪ੍ਰਿੰਸੀਪਲ ਹੈ, ਉਹਨਾਂ ਦਾ ਜਿਹੜਾ ਉਹ ਹੈਗਾ MS ਹੁੰਦਾ, ਮੈਡੀਕਲ ਸੁਪਰਡੈਂਟ ਹਸਪਤਾਲ ਨੂੰ ਸਾਰੇ ਨੂੰ ਜਿਹੜਾ ਆਪਰੇਟ ਕਰਦਾ ਹੈ, ਉਹਨਾਂ ਬੰਦਿਆਂ ਨੂੰ ਬਿਠਾ ਕੇ ਵੀ ਤੁਹਾਡੀਆਂ ਆਹ ਯਾਰ ਇੱਥੇ ਕਮੀਆਂ, ਇਹਨੂੰ ਤੁਸੀਂ ਦੂਰ ਕਰੋ, ਜਿਹੜੀਆਂ ਬਿਨਾਂ ਪੈਸੇ ਤੋਂ ਦੂਰ ਹੋ ਸਕਦੀਆਂ। ਮੰਤਰੀ ਦੇ ਉਹ ਤਰੀਕੇ ਨਾਲ ਸਹਿਮਤ ਹੋ, ਜਿਹੜੇ ਤਰੀਕੇ ਨਾਲ ਉਹਨਾਂ ਨੇ ਪਾਇਆ ਲਟਾਇਆ, ਜਾਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਸਹੀ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਇਸ ਵੇਲੇ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ। ਗੁਰਦੇਵ ਸਿੰਘ ਸੇਖੋਂ ਨੂੰ ਤੁਸੀਂ ਬਹੁਤ ਸਾਰੀਆਂ ਮੁਹਿੰਮਾਂ ਜਿਹੜਾ ਸੰਘਰਸ਼ਾਂ ਦੇ ਵਿੱਚ ਦੇਖਿਆ ਹੋਣਾ, ਪਰ ਅੱਜ ਉਹ ਇੱਕ MLA ਨੇ, ਆਮ ਆਦਮੀ ਪਾਰਟੀ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੇ। ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ। ਸਿੱਖ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖੋਂ ਸਾਹਿਬ, ਸਰਕਾਰਾਂ ਨੂੰ ਸਵਾਲ ਹੁੰਦੇ ਰਹਿੰਦੇ ਨੇ ਤੇ ਸਰਕਾਰਾਂ ਨੂੰ ਹੋਣੇ ਵੀ ਚਾਹੀਦੇ ਨੇ। VC ਸਾਹਿਬ ਸਿਹਤ ਮੰਤਰੀ ਜਾਂਦੇ ਨੇ ਦੌਰੇ ਤੇ, VC ਸਾਹਿਬ ਨੂੰ ਕਹਿੰਦੇ ਨੇ ਕਿ ਬੈੱਡ ਤੇ ਪੈ ਕੇ ਦਿਖਾਓ। ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਮੇਰਾ ਆ ਚੁੱਕਾ ਅਸਤੀਫਾ। ਉਹਨਾਂ ਦੀ ਈਗੋ ਹਰਟ ਹੋ ਗਈ, ਜੋ ਵੀ ਹੋਇਆ। ਉਸ ਤੋਂ ਬਾਅਦ ਕੁਝ ਹੋਰ ਡਾਕਟਰ ਵੀ ਅਸਤੀਫੇ ਤੇ ਆ ਜਾਂਦੇ ਨੇ। ਸਰਕਾਰ ਨੂੰ ਲਗਾਤਾਰ ਸਵਾਲ ਹੋ ਰਹੇ ਨੇ। ਦੇਖੋ, ਅਸਲ ਦੇ ਵਿੱਚ ਹਰ ਇੱਕ ਬੰਦੇ ਦੀ ਆਪਦੀ ਡਿਊਟੀ ਬਣਦੀ ਹੈ, ਇਹ ਜ਼ਰੂਰੀ ਨਹੀਂ ਕੋਈ ਮੇਰੀ ਡਿਊਟੀ ਮੈਨੂੰ ਕਹੇ ਮੈਂ ਫੇਰ ਹੀ ਕੰਮ ਕਰਾਂ। ਤੁਸੀਂ ਪਿਛਲੇ 16-17 ਸਾਲਾਂ ਤੋਂ ਅਸੀਂ ਸੰਸਥਾ ਚਲਾਉਂਦੇ ਹਾਂ ਲੰਗਰ ਮਾਤਾ ਕੀਵੀ ਦੇ ਨਾਂ 'ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਲੰਗਰ ਦੀ, ਖੂਨ ਦੀ, ਦਵਾਈਆਂ ਦੀ, ਹੋਰ ਵੀ ਜਿਹੜੀਆਂ ਸੇਵਾਵਾਂ ਕੈਂਸਰ ਪੇਸ਼ੈਂਟ ਦੇ ਰਹਿਣ ਵਾਸਤੇ ਪ੍ਰਬੰਧ ਕਰਨਾ। ਪਰ ਲਗਾਤਾਰ ਵਾਈਸ ਚਾਂਸਲਰ ਨੂੰ ਅਸੀਂ ਇਹਦੇ ਬਾਰੇ ਬੇਨਤੀਆਂ ਕਰਦੇ ਰਹੇ ਕਿ ਹਸਪਤਾਲ ਦੇ ਵਿੱਚ ਜਿਹੜੇ ਪ੍ਰਬੰਧ ਹੈ ਉਹ ਠੀਕ ਨਹੀਂ। ਲਗਾਤਾਰ ਚਲੋ ਠੀਕ ਹੈ ਵੀ ਜਿਹੜੀਆਂ ਸਰਕਾਰ ਵੱਲੋਂ ਘਾਟਾ ਹੈਗੀਆਂ ਉਹ ਤਾਂ ਹੁੰਦੀਆਂ ਹੀ ਹੈ, ਪਰ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ, ਤੁਸੀਂ ਉੱਥੇ ਜਿਹੜੇ ਪ੍ਰਬੰਧ ਕਰ ਸਕਦੇ ਆ, ਘੱਟੋ ਘੱਟ ਉਹ ਪ੍ਰਬੰਧ ਤਾਂ ਕਰੋ। ਇੱਥੋਂ ਤੱਕ ਕਿ ਕਈ ਵਾਰੀ ਨਾ 12-12, 14-14 ਘੰਟੇ ਲਾਈਨ 'ਚ ਖੜਨਾ ਪੈਂਦਾ ਲੋਕਾਂ ਨੂੰ। ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ, ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਰਾਤ ਨੂੰ ਵੀ ਲੋਕ ਲਾਈਨ ਦੇ ਵਿੱਚ ਆਪਦੀ ਥੱਲੇ ਬੈਠ ਜਾਂਦੇ ਜਾਂ ਟੇਢੇ ਹੋ ਕੇ ਪੈ ਜਾਂਦੇ ਆ, ਵੀ ਵਾਰੀ ਨਹੀਂ ਆਉਂਦੀ ਉਹਨਾਂ ਦੀ। ਕਾਹਦੇ ਵਾਸਤੇ? ਫਾਈਲ ਜਮ੍ਹਾਂ ਕਰਾਉਣ ਵਾਸਤੇ। ਜਾਂ ਜਿਹੜਾ ਕਾਰਡ ਆਪਣਾ ਆਯੁਸ਼ਮਾਨ ਕਾਰਡ ਕਹਿੰਦੇ, 5 ਲੱਖ ਵਾਲਾ ਕਾਰਡ ਜਿਹੜਾ ਆਮ ਪੰਜਾਬੀ ਦੇ ਵਿੱਚ ਕਹਿੰਦੇ ਆ, ਉਹ ਕਾਰਡ ਨੂੰ ਚਾਲੂ ਕਰਾਉਣ ਵਾਸਤੇ ਲੋਕਾਂ ਨੂੰ 7-7, 8-8 ਘੰਟੇ, 10-10 ਘੰਟੇ ਲਾਈਨ 'ਚ ਖੜਨਾ ਪੈਂਦਾ। ਇਹਨੂੰ ਕਹੇ ਯਾਰ ਘੱਟੋ ਘੱਟ ਬੰਦੇ ਵਧਾ ਦਿਓ। ਜਦੋਂ ਜਾਣਾ, ਅੱਜ ਇੰਟਰਨੈਟ ਦੀ ਪ੍ਰੋਬਲਮ ਹੈ ਜੀ, ਅੱਜ ਕਿਸੇ ਚੀਜ਼ ਦੀ ਹੋਰ ਪ੍ਰੋਬਲਮ ਹੈ ਜੀ, ਅੱਜ ਕੋਈ ਬੰਦਾ ਬਿਮਾਰ ਹੋ ਗਿਆ ਜੀ, ਅੱਜ ਬੰਦਾ ਆਇਆ ਨਹੀਂ, ਅੱਜ ਉੱਤੋਂ ਜਿਹੜਾ ਹੈਗਾ ਉਹ ਸਰਵਰ ਠੀਕ ਕਰ ਰਹੇ ਜੀ। ਮਤਲਬ ਲਗਾਤਾਰ ਪਰੇਸ਼ਾਨੀ। ਦੂਜੇ ਪਾਸੇ ਜਿਹੜੀ ਇਹਨਾਂ ਨੇ BJP ਦੀ ਉੱਥੇ ਹੈਗੀ ਆ, ਇਹਨਾਂ ਦੇ ਕਿਸੇ ਲੀਡਰ ਦੀ ਉਹ ਦਵਾਈਆਂ ਦੀ ਆਪਦੀ ਦੁਕਾਨ ਅੰਦਰ ਖਲਾਈ ਹੋਈ ਹੈ, ਬਾਹਰ ਨਾਲੋਂ 3 ਗੁਣਾ ਵੱਧ ਜਿਹੜੀ ਹੈ ਉਹ ਮਹਿੰਗੀ ਦਵਾਈ ਦਿੱਤੀ ਜਾਂਦੀ। ਉਹਦੇ ਲਈ ਵੀ ਅਸੀਂ ਲਗਾਤਾਰ ਯਾਰ ਜ਼ਿਆਦਾ ਪੂਰੀ ਦੇ ਦਿਓ ਤੁਸੀਂ। ਜਿਹੜਾ ਮਰੀਜ਼ ਗਰੀਬ ਬੰਦਾ ਆਇਆ ਉਹਨੂੰ ਤੁਸੀਂ 10 ਦੇ ਵਿੱਚੋਂ 4 ਦਵਾਈਆਂ ਦੇ ਦਿੰਦੇ ਆ, ਬਾਕੀ ਤੁਸੀਂ ਕਹਿੰਦੇ ਨਹੀਂ ਬਾਹਰੋਂ ਲੈ ਲਓ। ਸਸਤੀਆਂ ਦਵਾਈਆਂ ਅੰਦਰੋਂ ਦੇ ਦਿੰਦੇ ਆ, ਮਹਿੰਗੀਆਂ ਬਾਹਰੋਂ ਖਰੀਦਦਾ ਫਿਰਦੇ। ਤਾਂ ਮਰੀਜ਼ਾਂ ਦਾ ਜਿਹੜਾ ਬੜਾ ਬੁਰਾ ਹਾਲ ਸੀ। 2 ਕਰੋੜ ਰੁਪਏ ਦੇ ਬੈੱਡ, ਗੱਦੇ, ਜਿਹੜਾ ਕਰੈਕਟਰ ਯੁਵਰਾਜ ਹੈ ਉਹਨੇ ਦਾਨ ਕੀਤੇ ਕਰੋਨਾ ਦੇ ਦੌਰਾਨ, ਉਹ ਪਾਸੇ ਪਏ। ਬੜੇ ਵਾਰੀ ਅਸੀਂ ਵੀ ਕਹਿ ਕੇ ਯਾਰ ਤੁਸੀਂ ਇੱਥੇ ਵਿਛਾ ਦਿਓ, ਨਹੀਂ ਜੀ ਅਸੀਂ ਉਹਨਾਂ ਵਾਸਤੇ ਉਹਨੂੰ ਵੱਖਰਾ ਬਣਾਵਾਂਗੇ, ਵੀ ਜੇ ਤੁਸੀਂ ਵੱਖਰਾ ਵਾਰਡ ਕਿਤੇ ਬਣਾਓਗੇ ਵੀ ਇੱਥੋਂ ਚੱਕ ਕੇ ਲੈ ਜਾਓ, ਕਿੰਨਾ ਕੁ ਜ਼ੋਰ ਲੱਗੂਗਾ ਤੁਹਾਡਾ। ਪਰ ਨਹੀਂ, MRI ਖਰਾਬ ਹੈ, ਹਸਪਤਾਲ ਦੇ AC ਖਰਾਬ ਹੈ, ਉਹਦੇ ਲਈ ਵੀ ਜਦੋਜਹਿਦ ਕਰਕੇ ਆਪ ਚਾਲੂ ਕਰਾ ਕੇ
ਬੱਚਿਆਂ ਵਾਸਤੇ ਜਿਹੜਾ ਵਾਰਡ ਬਣਿਆ ਹੋਇਆ ਉਹਦੇ ਏਸੀ ਖਰਾਬ ਹੈ। ਜਿਹੜੇ ਲਗਾਤਾਰ ਅਸੀਂ ਸ਼ਿਕਾਇਤਾਂ ਤੁਸੀਂ ਦੇਖਦੇ ਰਹੋ, ਮੇਰਾ ਪਿਛਲੇ ਤਕਰੀਬਨ ਹਰ ਰੋਜ਼ ਜਾਂ ਦੂਜੇ ਦਿਨ ਜਾਂ ਤੀਜੇ ਦਿਨ ਮੇਰਾ ਗੇੜਾ ਉੱਥੇ ਹਸਪਤਾਲ 'ਚ ਵੱਜਦਾ। ਠੀਕ ਹੈ। ਪਿਛਲੇ ਦਿਨ ਹੀ ਵਾਈਸ ਚਾਂਸਲਰ ਨੂੰ ਸੱਦ ਕੇ, ਇਹਨਾਂ ਦੇ ਅਧਿਕਾਰੀਆਂ ਨੂੰ ਸੱਦ ਕੇ, ਡਿਪਟੀ ਕਮਿਸ਼ਨਰ ਦੇ ਨਾਲ ਵੀ ਮੀਟਿੰਗ ਕੀਤੀ ਵੀ ਆਹ ਹਾਲਾਤ ਹੈ ਜੀ, ਇਹਨਾਂ ਨੂੰ ਹਾਲਾਤਾਂ ਨੂੰ ਸੁਧਾਰੋ। ਕੋਈ ਮਹਿਕਮੇ ਤੋਂ ਲਿਖਤੀ ਨੋਟਿਸ ਵੀ ਕਢਵਾਇਆ ਸੀ ਉਹਨਾਂ ਨੇ? ਸਾਰੇ ਜੀ ਬਕਾਇਦਾ ਜਿਹੜਾ ਹੈਗਾ ਵਾਈਸ ਚਾਂਸਲਰ ਦੀ ਮੀਟਿੰਗ ਰੱਖੀ ਹੈ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ। ਬਕਾਇਦਾ ਉਹਨਾਂ ਦੀ ਟੀਮ, ਜਿਹੜਾ ਰਜਿਸਟਰਾਰ ਹੈ, ਉਹਨਾਂ ਦਾ ਪ੍ਰਿੰਸੀਪਲ ਹੈ, ਉਹਨਾਂ ਦਾ ਜਿਹੜਾ ਉਹ ਹੈਗਾ MS ਹੁੰਦਾ, ਮੈਡੀਕਲ ਸੁਪਰਡੈਂਟ ਹਸਪਤਾਲ ਨੂੰ ਸਾਰੇ ਨੂੰ ਜਿਹੜਾ ਆਪਰੇਟ ਕਰਦਾ ਹੈ, ਉਹਨਾਂ ਬੰਦਿਆਂ ਨੂੰ ਬਿਠਾ ਕੇ ਵੀ ਤੁਹਾਡੀਆਂ ਆਹ ਯਾਰ ਇੱਥੇ ਕਮੀਆਂ, ਇਹਨੂੰ ਤੁਸੀਂ ਦੂਰ ਕਰੋ, ਜਿਹੜੀਆਂ ਬਿਨਾਂ ਪੈਸੇ ਤੋਂ ਦੂਰ ਹੋ ਸਕਦੀਆਂ। ਜਦੋਂ ਤੁਸੀਂ ਏਸੀ ਠੀਕ ਕਰਨ ਦਾ ਠੇਕਾ ਦਿੱਤਾ ਹੋਇਆ ਤਾਂ ਕਿਉਂ ਨਹੀਂ ਹੋ ਰਿਹਾ? ਤੁਸੀਂ ਪਰ ਸੇਖੋਂ ਸਾਹਿਬ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਾਂਦੇ ਨੇ, ਉਹਨਾਂ ਦੇ ਹੰਝੂ ਪੂੰਝਦਿਆਂ ਦੀ ਫੋਟੋ ਆਉਂਦੀ ਆ। ਉਸ ਤੋਂ ਬਾਅਦ ਦਲਜੀਤ ਚੀਮਾ ਵੀ ਜਾਂਦੇ ਨੇ, ਅਕਾਲੀ ਦਲ ਵਾਲੇ, ਕਾਂਗਰਸ ਵਾਲੇ। ਇਹ ਕਹਿੰਦੇ ਕਿ ਇਹ ਤਾਂ ਵਿਕਟਮ ਨੇ ਜੀ, ਇਹਨਾਂ ਨਾਲ ਤਾਂ ਧੱਕਾ ਹੋ ਗਿਆ। ਨਹੀਂ ਹੰਝੂ, ਤੁਸੀਂ ਕਿਤੇ ਮੇਰੇ ਨਾਲ ਚੱਲਿਓ ਹਸਪਤਾਲ 'ਚ, ਮੈਂ ਉਹਨਾਂ ਗਰੀਬਾਂ ਦੇ ਕਿੰਨੀ, ਮੈਨੂੰ ਰਾਤ ਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ, ਮੇਰੇ ਇਹ ਹਾਲਾਤ ਹੁੰਦੇ ਆ। ਮੇਰੇ ਪਰਿਵਾਰ ਕਹਿੰਦਾ ਵੀ ਤੁਹਾਨੂੰ ਕੀ ਹੋਇਆ ਕਿ ਜਦੋਂ ਮੈਂ ਲੋਕਾਂ ਦੇ ਉੱਥੇ ਹੰਝੂ ਦੇਖਦਾ, ਇੱਕ ਗਰੀਬ ਬੰਦੇ ਦੇ, ਉਹ ਮਰਨ ਕਿਨਾਰੇ ਪਿਆ ਹੁੰਦਾ, ਉਹਨੂੰ ਦਵਾਈ ਦੀ ਲੋੜ ਹੁੰਦੀ, ਉਹਨੂੰ ਦਵਾਈ ਨਹੀਂ ਮਿਲਦੀ। ਉਹਨਾਂ ਦੇ ਕਦੇ ਹੰਝੂ ਦੇਖੇ ਕਿਸੇ ਨੇ ਆ ਕੇ? ਰਾਜੇ ਵੜਿੰਗ ਹੋਣਾ ਨੂੰ ਅੱਜ ਠੀਕ ਆ ਮੀਡੀਆ 'ਚ ਆਉਣ ਵਾਸਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ। ਇੱਕ ਬਹੁਤ ਜਿਹੜਾ ਹੈਗਾ ਇੱਕ ਚੰਗਾ ਡਾਕਟਰ ਸੀ, ਪਰ ਉਹ ਆਪਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ। ਤੁਸੀਂ ਕਿਸੇ ਅਹੁਦੇ ਤੇ ਬੈਠਦੇ ਆ, ਅਹੁਦਾ ਤੁਹਾਨੂੰ ਆਰਾਮ ਕਰਨ ਵਾਸਤੇ ਨਹੀਂ ਦਿੱਤਾ ਜਾਂਦਾ, ਅਹੁਦਾ ਤੁਹਾਨੂੰ ਜ਼ਿੰਮੇਵਾਰੀ ਆ। ਜੇ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਤਾਂ ਤੁਸੀਂ ਜ਼ਿੰਮੇਵਾਰੀ ਛੱਡ ਦਿਓ। ਹਸਪਤਾਲ ਦੇ ਅੰਦਰ ਡਾਕਟਰ ਗਿੱਲ ਵੀ ਰਹੇ, ਅਸੀਂ ਉਹਦੇ ਵਿਰੋਧੀ ਰਹੇ ਹਾਂ, ਸਾਡੇ ਉੱਤੇ ਪਰਚੇ ਦਰਜ ਵੀ ਕਰਾਏ, ਪਰ ਅਸੀਂ ਡਾਕਟਰ ਗਿੱਲ ਦੀ ਇਸ ਗੱਲੋਂ ਜਿਹੜੀ ਹੈ ਪ੍ਰੇਜ ਹਮੇਸ਼ਾ ਕਰਦੇ। ਇਹਨੂੰ ਵੀ ਕਹਿੰਦੇ ਸੀ ਯਾਰ ਜਿਹੜੀ ਗੱਲ ਅਸੀਂ ਡਾਕਟਰ ਗਿੱਲ ਨੂੰ ਜਾ ਕੇ ਕਹਿੰਦੇ ਸੀ ਨਾ, ਤੇ ਜੇ ਉਹ ਇੱਕ ਦਿਨ 'ਚ ਨਹੀਂ ਤਾਂ ਉਹ ਹਫ਼ਤੇ 'ਚ ਜ਼ਰੂਰ ਪੂਰੀ ਕਰ ਦਿੰਦਾ ਸੀ, ਜਿਹੜੀ ਉਹ ਕਰ ਸਕਦਾ ਸੀ। ਤੁਸੀਂ ਕਿਸੇ ਦੀ ਸੁਣਦੇ ਨਹੀਂ ਗੱਲ। ਤੁਸੀਂ ਇੱਕ ਸਿਰਫ ਜਦੋਂ ਜਾਓ, ਮੈਂ ਇਮਾਨਦਾਰ ਨਹੀਂ, ਤੇਰੀ ਇਮਾਨਦਾਰੀ ਦਾ ਗਰੀਬ ਬੰਦੇ ਨੂੰ, ਮਰੀਜ਼ ਨੂੰ, ਜਿਹੜਾ ਮਰ ਗਿਆ ਜਿਹਦਾ ਪੁੱਤ, ਉਹਨੇ ਤੇਰੀ ਇਮਾਨਦਾਰੀ ਤੋਂ ਕੀ ਲੈਣਾ? ਮਤਲਬ ਕਹਿਣ ਤੋਂ ਭਾਵੇਂ ਸੀ ਸਿਰਫ ਤੇ ਸਿਰਫ ਆਪਦੀ ਈਗੋ ਨੂੰ ਤੁਸੀਂ ਬਣਾ ਕੇ ਰੱਖਣਾ। ਕਰੋਨਾ ਦੇ ਦੌਰਾਨ ਕੀ ਹੋਇਆ? ਕਰੋਨਾ ਦੇ ਦੌਰਾਨ ਅਸੀਂ ਤਾਂ ਸਾਰਾ ਏਰੀਆ ਤਾਂ ਅਸੀਂ ਹਸਪਤਾਲ ਜਿਹੜਾ ਹੈਗਾ ਉਹ ਲਿਆ ਕੇ ਪਾਸੋਂ ਪੇਸ਼ੈਂਟ ਰੱਖ ਰਹੇ। ਵਾਈਸ ਚਾਂਸਲਰ ਹਸਪਤਾਲ ਤੋਂ ਭੱਜ ਕੇ PGI ਇਲਾਜ ਕਰਾਉਣ ਜਾਂਦਾ। ਕੀ ਅਸੀਂ ਮਤਲਬ ਬੰਦੇ ਨਹੀਂ ਗਏ ਉੱਥੇ ਦੇ ਲੋਕ ਜਿਹੜੇ ਮਤਲਬ ਸਾਡੀ ਕੋਈ ਜ਼ਿੰਦਗੀ ਦੀ ਕੀਮਤ ਨਹੀਂ? ਜਿਨ੍ਹਾਂ ਦੀ ਜਾਨ ਬਚਾਉਣ ਦੀ ਤੁਹਾਨੂੰ ਤਨਖਾਹ ਦਿੰਨੇ ਅਸੀਂ, ਤੁਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਸਮਝਦੇ। ਸੋ ਇਸ ਵਾਸਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ। ਪਰ ਜਿਹੜਾ ਬੰਦਾ ਆਪਦੀ ਡਿਊਟੀ ਨਹੀਂ ਕਰਦਾ, ਉਹਨੂੰ ਉਹਦੀ ਡਿਊਟੀ ਦਾ ਤਾਂ ਉਹਨੂੰ ਤਾਂ ਫਰਜ਼ ਬਣਦਾ ਨਾ, ਉਹਦਾ ਕੋਈ ਫਰਜ਼ ਵੀ ਬਣਦਾ। ਸੋ ਇਸ ਵਾਸਤੇ ਜਿਹੜਾ ਕੁਝ ਹੋਇਆ ਉਹ ਅਚਾਨਕ ਹੋ ਗਿਆ। ਕਿਵੇਂ ਹੋ ਗਿਆ? ਜਦੋਂ ਕੋਈ ਵੀ ਬੰਦੇ ਨੂੰ ਗੁੱਸਾ ਆਉਂਦਾ, ਹਾਲਾਂਕਿ ਮੈਨੂੰ ਵੀ ਕਈ ਵਾਰੀ ਗੁੱਸਾ ਆਉਂਦਾ ਹੁੰਦਾ, ਮੈਂ ਹਮੇਸ਼ਾ ਕਈ ਵਾਰੀ ਇਹਨਾਂ ਨੇ ਯਾਰ ਕੀ ਤੁਸੀਂ ਸਿਹਤ ਮੰਤਰੀ ਦੇ ਉਹ ਤਰੀਕੇ ਨਾਲ ਸਹਿਮਤ ਹੋ, ਜਿਹੜੇ ਤਰੀਕੇ ਨਾਲ ਉਹਨਾਂ ਨੇ ਪਾਇਆ ਲਟਾਇਆ, ਜਾਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਸਹੀ ਹੈ, ਜਾਇਜ਼? ਦੇਖੋ ਕੋਈ ਵੀ ਗੱਲ ਹੈ, ਦੇਖੋ ਜੇ ਤੁਸੀਂ ਉਸ ਜਗ੍ਹਾ ਤੇ ਇੱਕ ਵਾਰੀ ਪਏ ਹੋ ਤੇ ਤੁਹਾਨੂੰ ਇੰਨਾ ਚੁਭਿਆ ਹੋ, ਤੁਹਾਨੂੰ ਉਹਦੀ ਇੰਨੀ ਸ਼ਰਮ ਆਈ, ਤਾਂ ਪਰ ਤੁਹਾਨੂੰ ਇਸ ਗੱਲ ਦੀ ਵੀ ਸ਼ਰਮ ਹੋਣੀ ਚਾਹੀਦੀ ਵੀ ਇਹ ਗੱਦੇ ਇੱਥੇ ਸਾਫ਼ ਸੁਥਰੇ ਰੱਖਣ ਦੀ ਤੁਹਾਡੀ ਜ਼ਿੰਮੇਵਾਰੀ ਹੈ। ਜੇ ਤੁਸੀਂ ਆਪਦੀ ਡਿਊਟੀ 'ਚ ਕੁਤਾਹੀ ਕੀਤੀ ਹੈ ਤੇ ਤਾਂ ਹੀ ਸਿਹਤ ਮੰਤਰੀ ਨੇ ਕਿਹਾ। ਸਿਹਤ ਮੰਤਰੀ ਨੇ ਕੋਈ ਜਿਹੜਾ ਹੈਗਾ ਉਹ ਆਪਦੇ ਕੋਲੋਂ ਬਣਾ ਕੇ ਇਲਜ਼ਾਮ ਨਹੀਂ ਲਾਇਆ। ਉੱਥੇ ਜਦੋਂ ਚਾਦਰ ਚੱਕੀ ਥੱਲੇ ਉੱਲੀ ਲੱਗੀ ਹੋਈ ਆ, ਗੱਦਾ ਚੱਕਾ ਥੱਲੇ ਬੈੱਡ ਗਲੇ ਹੋਏ ਆ, ਜਿਹੜਾ ਹੈਗਾ ਤੁਸੀਂ ਬਾਥਰੂਮਾਂ 'ਚ ਜਾ ਕੇ ਦੇਖੋ ਕੀ ਹਾਲ ਆ ਉੱਥੇ, ਜਿਹੜਾ ਹੈਗਾ ਪਾਣੀ ਵਾਲੇ ਪੋਚੇ ਮਾਰ ਕੇ ਇਕੱਲੇ ਸਾਰੇ ਜਣੇ, ਤੁਸੀਂ ਤਾਂ ਯਾਰ ਫਰਨੈਲ 'ਚੋਂ ਵੀ ਪੈਸੇ ਖਾਈ ਜਾਂਦੇ ਹੋ। ਸੋ ਇਸ ਵਾਸਤੇ ਤੁਸੀਂ ਇੱਕ ਪਾਸੇ ਤਾਂ ਆਪਦੇ ਆਪ ਨੂੰ ਜਿਹੜਾ ਹੈਗਾ ਇਮਾਨਦਾਰੀ ਦਾ ਬੋਰਡ ਚੱਕ ਕੇ ਤੁਰੇ ਫਿਰਦੇ, ਪਰ ਤੁਹਾਡਾ ਥੱਲੇ ਕਿਰਦਾਰ ਕੀ ਤੁਹਾਡੇ ਕੰਮ ਦੱਸਣਗੇ ਨਾ। ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ। ਮੈਂ ਕੀ ਕੰਮ ਕੀਤੇ ਆ, ਮੇਰੇ ਕੰਮ ਬੋਲਣਗੇ। ਜੇ ਮੈਂ ਚੰਗੇ ਕੀਤੇ ਮੇਰੇ ਚੰਗੇ ਬੋਲਣਗੇ, ਜੇ ਮਾੜੇ ਬੋਲੇ ਤਾਂ ਮਾੜੇ। ਸੋ ਇਸ ਵਾਸਤੇ ਵਾਈਸ ਚਾਂਸਲਰ ਨੂੰ ਇਸ ਗੱਲ ਦੀ ਜਿਹੜੀ ਹੈ ਉਹਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ ਸੀ। ਅੱਛਾ ਸੇਖੋਂ ਸਾਹਿਬ, ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਤੁਸੀਂ ਉਦੋਂ ਸਰਗਰਮ ਹੁੰਦੇ ਸੀ, ਉਦੋਂ ਅਸੀਂ ਦੇਖਿਆ ਤੁਹਾਨੂੰ ਬਹੁਤ ਕੇਸਾਂ ਦੇ ਵਿੱਚ ਸਰਗਰਮੀ ਦਿਖਾਉਂਦੇ। ਫਰੀਦਕੋਟੋਂ ਬੱਚਾ ਲਾਪਤਾ ਹੋਏ, ਉਹਨਾਂ 'ਚ ਤੁਸੀਂ ਸਰਗਰਮ ਸੀ। ਹੋਰ ਕਾਂਡ ਇੱਕ ਵਾਪਰਿਆ, ਉਹਦੇ ਤੁਸੀਂ ਸਰਗਰਮ ਸੀ। ਪਰ ਤੁਹਾਡੇ ਤੇ ਹੁਣ ਐਲੀਗੇਸ਼ਨ ਇਹ ਲੱਗ ਰਹੇ ਨੇ ਕਿ ਇੱਕ ਬੀਬੀ DSP SSP ਉੱਥੇ ਸੀਗੇ, ਉਹਨਾਂ ਦੀ ਬਦਲੀ ਸੇਖੋਂ ਸਾਹਿਬ ਨੇ ਕਰਾਤੀ। ਸੋਸ਼ਲ ਮੀਡੀਆ ਤੇ ਚਰਚਾਵਾਂ ਦੇਖਦੇ। ਦੇਖੋ ਅਸਲ ਦੇ ਵਿੱਚ ਮੇਰੀ ਇੱਕ ਆਪਦੀ ਇੱਕ ਜਿਹੜੀ ਹੈ ਉਹ ਲਾਈਨ 'ਚ ਚੱਲਦਾ। ਮੈਂ ਕਿਸੇ ਦੇ ਨਾ ਤਾਂ ਮੈਂ ਪਲੇਅਰ ਹਾਂ, ਪਰ ਮੈਨੂੰ ਪਤਾ ਮੇਰੀ ਆਪਦੀ ਲਾਈਨ ਕੀ ਹੈ। ਮੈਂ ਹਮੇਸ਼ਾ ਕੰਮ ਕਰਨ 'ਚ ਵਿਸ਼ਵਾਸ ਰੱਖਦਾ। ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰਨ 'ਚ ਵਿਸ਼ਵਾਸ ਰੱਖਦਾ। ਜਿਹੜਾ ਬੰਦਾ ਆਪਦੀ ਡਿਊਟੀ ਨਹੀਂ ਸਮਝਦਾ, ਮੈਂ ਉਸ ਬੰਦੇ ਨੂੰ ਵੀ ਉਹਦੀ ਡਿਊਟੀ ਪ੍ਰਤੀ ਵੀ ਸੁਚੇਤ ਕਰਦਾ। ਤੇ ਉਹ ਜੋ ਕੁਝ ਹੋਇਆ ਬੀਬਾ ਜੀ ਦਾ ਜਿਹੜਾ ਹੈਗਾ, ਮੇਰੇ ਨਾਲ ਕੋਈ ਆਪਦਾ ਕੋਈ ਨਿੱਜੀ ਰੰਜਿਸ਼ ਨਹੀਂ ਸੀ। ਮੈਂ ਆਪ ਖੁਦ ਨਸ਼ੇ ਵਾਲੇ ਫੜ ਕੇ ਫੜਾਉਂਦਾ ਰਿਹਾ, ਹੋਰ ਗਲਤ ਕੰਮ ਕਰਨ ਵਾਲੇ ਬੰਦੇ ਮੈਂ ਫੜਾਉਂਦਾ ਰਿਹਾ।
ਤਾਂ ਇੱਕ ਤਰ੍ਹਾਂ ਉਹਨੂੰ ਲੱਗਿਆ ਵੀ ਇੱਥੇ ਜਿਹੜਾ ਹੈਗਾ ਮੇਰੀ ਦਾਲ ਨਹੀਂ ਗਲਣੀ। ਬਦਲੀਆਂ ਹੁੰਦੀਆਂ ਰਹਿੰਦੀਆਂ। ਜਿਹੜਾ ਐਸਐਸਪੀ ਸਾਡੇ ਫਰੀਦਕੋਟ ਆਇਆ ਉਹ ਵੀ ਤਾਂ ਬਟਾਲੇ ਤੋਂ 3 ਮਹੀਨੇ ਬਾਅਦ ਬਦਲ ਕੇ ਆਇਆ। ਸੋ ਇਸ ਗੱਲ ਨੂੰ ਕਿਤੇ ਨਾ ਕਿਤੇ ਕਾਲੀ ਕਾਂਗਰਸੀ ਜਿਹੜੇ ਆ ਉਹ ਮੇਰਾ ਅਕਸ ਖਰਾਬ ਕਰਨ ਵਾਸਤੇ ਜਿੰਨੀ ਸਪੋਰਟ ਮੈਂ ਪੁਲਿਸ ਦੀ ਕਰਦਾ ਹਾਂ। ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਮੈਂ ਪੰਜਾਬ 'ਚ ਖੜ ਕੇ ਕਿਹਾ, ਹਿੱਕ ਥਾਪੜ ਕੇ ਗਿਆ, ਫਿਰ ਜਿਹੜੇ ਬੰਦੇ ਨੇ ਸਾਡਾ ਪੁੱਤ ਮਾਰਿਆ ਯਾਰ ਅਸੀਂ ਤਾਂ ਗੋਲੀ ਦਾ ਜਵਾਬ ਗੋਲੀ ਨਾ ਦੇਵਾਂਗੇ। ਠੀਕ ਹੈ ਕਿ ਨਹੀਂ? ਜਿਹੜਾ ਬੰਦਾ ਗਲਤ ਕਰਦਾ, ਜਿਹੜਾ ਬੰਦਾ ਨਸ਼ਾ ਵੇਚਦਾ, ਮੈਂ ਹਮੇਸ਼ਾ ਇਹ ਕਹਿੰਦਾ ਜਿਹੜਾ ਬੰਦਾ ਕਿਸੇ ਦਾ ਪੁੱਤ ਮਾਰਦਾ ਯਾਰ ਉਹਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ। ਸੋ ਇਸ ਵਾਸਤੇ ਮੈਂ ਜਿੰਨਾ ਐਪਰੀਸ਼ੀਏਟ ਮੈਂ ਪੁਲਿਸ ਦੇ ਕੰਮਾਂ ਨੂੰ ਕੀਤਾ ਹੈ, ਪਰ ਉਹਦੇ 'ਚ ਕਿਤੇ ਨਾ ਕਿਤੇ ਕਾਲੀਆਂ ਤੇ ਕਾਂਗਰਸੀਆਂ ਨੂੰ ਲੱਗਦਾ ਕਿਤੇ ਮੇਰੀ ਕੋਈ ਆਈ ਹੋਵੇ ਮੈਂ ਕਿਤੇ ਉਹਦੇ ਨਾਲ ਬਦਕਲਾਮੀ ਕੀਤੀ ਆ ਬਹੁਤੀ। ਮੈਂ ਤਾਂ ਨਾ ਤਾਂ ਕੋਈ ਐਸਐਚਓ ਲਵਾਇਆ, ਨਾ ਮੈਂ ਮੁਨਸ਼ੀ ਲਵਾਇਆ, ਨਾ ਮੈਂ ਕਿਸੇ ਕਾਂਸਟੇਬਲ ਦੀ ਬਦਲੀ ਕਰਾਈ। ਪਹਿਲੇ ਐਸਐਸਪੀ ਨੂੰ ਇਹੀ ਕਿਹਾ ਸੀ, ਇਹਨਾਂ ਨੂੰ ਵੀ ਕਿਹਾ ਸੀ ਵੀ ਮੈਂ ਐਸਐਚਓ ਮੁਨਸ਼ੀ ਨਹੀਂ। ਇੱਕ ਮਿੰਟ ਮੇਰੀ ਮੈਂ ਨਾ ਮੈਂ ਮੁਨਸ਼ੀ ਲਵਾਵਾਂ, ਨਾ ਮੈਂ ਐਸਐਚਓ ਲਵਾਵਾਂ, ਨਾ ਮੈਂ ਕੋਈ ਹੋਰ ਆਪਦੇ ਕੋਲੋਂ ਕਿਸੇ ਬੰਦੇ ਦੀ ਸਿਫਾਰਿਸ਼ ਕਰਾਂ। ਮੇਰੇ ਇਲਾਕੇ 'ਚ ਮੈਨੂੰ ਨਸ਼ਾ ਬੰਦ ਚਾਹੀਦਾ, ਇੱਥੇ ਸੱਟਾ ਨਹੀਂ ਹੋਣਾ ਚਾਹੀਦਾ। ਜਿਹੜੇ ਬੰਦੇ ਗੁੰਡਾਗਰਦੀ ਕਰਦੇ ਆ, ਜੋ ਵੀ ਬੰਦਾ ਮਾੜਾ ਹੈ, ਜੋ ਬੰਦਾ ਲੋਕਾਂ ਨੂੰ ਧਮਕਾਉਂਦਾ, ਕਿਸ ਤੋਂ ਫਿਰੌਤੀਆਂ ਮੰਗਦਾ, ਉਹ ਬੰਦੇ ਆ ਜਿਹੜੇ ਭਾਵੇਂ ਕੋਈ ਵੀ ਹੋਵੇ ਉਹ ਬੰਦਾ ਜੇਲ੍ਹ 'ਚ ਹੋਣਾ ਚਾਹੀਦਾ, ਨਾ ਕਿ ਬੰਦਾ ਸੜਕਾਂ 'ਤੇ ਘੁੰਮੇ। ਸੋ ਇਸ ਵਾਸਤੇ ਬਦਲੀ ਰੂਟੀਨ ਦੀ ਹੈ, ਪਰ ਅਕਾਲੀਆਂ ਤੇ ਕਾਂਗਰਸੀਆਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਅਸੀਂ ਗੁਰਦਿੱਤ ਦਾ ਅਕਸ ਖਰਾਬ ਕਰ ਦਾਂਗੇ। ਪਰ ਲੋਕਾਂ ਨੂੰ ਪਤਾ ਮੈਂ ਕਿਸ ਤਰ੍ਹਾਂ ਦਾ ਬੰਦਾ। ਮੈਂ ਤਾਂ ਉਹ ਬਾਬੇ ਫਰੀਦ ਦਾ ਪਾਸ਼ਕ ਹਾਂ। ਬਾਬਾ ਫਰੀਦ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ, ਮੇਰਾ ਕੋਈ ਨੁਕਸਾਨ ਵੀ ਕਰਦੇ, ਮੈਂ ਕਦੇ ਉਹਦਾ ਵੀ ਨਹੀਂ। ਪਰ ਸੇਖੋ ਸਾਹਿਬ ਲੋਕ ਕੀ ਕਹਿੰਦੇ ਆ ਵੀ ਵਿਰੋਧੀ ਧਿਰ ਵੇਲੇ ਸੇਖੋ ਸਾਹਿਬ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਚੱਲਦੇ ਸੀ, ਅੱਜ ਕੱਲ੍ਹ ਅਫਸਰਾਂ ਨਾਲ ਥੋੜੀ ਜੜ ਫਸ ਹੋਈ ਪਈ। ਨਹੀਂ, ਬਿਲਕੁਲ ਨਹੀਂ। ਮੈਂ ਉਸੇ ਲਾਈਨ 'ਚ ਹੀ ਚੱਲਦਾ। ਮੇਰੀ ਇੱਕ ਸਪੀਡ ਹੈ ਚੱਲਣ ਦੀ। ਮੈਂ ਨਾ ਤਾਂ ਉਦੋਂ ਤੇਜ਼ ਭੱਜਦਾ, ਨਾ ਮੈਨੂੰ ਨਹੀਂ ਮੈਨੂੰ ਇੰਨਾ ਕੁ ਪਤਾ ਵੀ ਮੇਰੀ ਡਿਊਟੀ ਦਾ ਅਹਿਸਾਸ ਹੈ ਮੈਨੂੰ। ਹੁਣ ਮੈਨੂੰ ਐਂ ਹੁੰਦਾ ਵੀ ਪਿਛਲੀ ਵਾਰੀ ਕੀ ਹੁੰਦਾ ਸੀ ਵੀ ਲੜ ਕੇ ਹੋ ਜਾਂਦਾ ਸੀ ਕੰਮ। ਹੁਣ ਇਹ ਹੁੰਦਾ ਵੀ ਬੰਦੇ ਨੂੰ ਕਹਿ ਕੇ ਅੱਜ ਤੁਸੀਂ ਵੀ ਹਸਪਤਾਲ 'ਚ ਵੀ ਮੈਂ ਇੱਕ ਦਿਨ ਪਹਿਲਾਂ ਧਰਨੇ ਤੇ ਜਾ ਕੇ ਆਇਆ। ਜਿੱਥੇ ਵੀ ਧਰਨਾ ਲੱਗਦਾ ਮੇਰੇ ਇਲਾਕੇ 'ਚ ਮੈਂ ਧਰਨੇ ਵਾਲਿਆਂ ਕੋਲੇ ਆਪ ਚੱਲ ਕੇ ਜਾਂਦਾ। ਦੱਸੋ ਯਾਰ, ਜੇ ਕਿਤੇ ਸਾਡੇ ਕਰਨ ਵਾਲਾ ਕੰਮ ਵਿਧਾਇਕ ਕਾਹਦੇ ਵਾਸਤੇ ਬਣਿਆ? ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ। ਉੱਥੇ ਹਸਪਤਾਲ 'ਚ ਵੀ ਕਹਿ ਕੇ ਆਏ ਵੀ ਜੇਕਰ ਤੁਸੀਂ ਧਰਨੇ ਤੇ ਬੈਠੇ ਹੋ, ਕਿਤੇ ਨਾ ਕਿਤੇ ਸਾਡੀ ਸਰਕਾਰ ਦੀ ਵੀ ਕਮੀ ਹੋ ਸਕਦੀ ਹੈ। ਮੈਂ ਆਪਦੀ ਸਰਕਾਰ ਦੀ ਕਮੀ, ਜਿੱਥੇ ਕਿਤੇ ਤੁਹਾਨੂੰ ਲੱਗਦਾ ਯਾਰ ਵੀ ਤੁਹਾਡੀ ਕਮੀ ਆ, ਤੇ ਆਪਾਂ ਰਲ ਮਿਲ ਕੇ ਹਸਪਤਾਲ ਵੀ ਚਲਾਉਣਾ। ਆਪਾਂ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਨਾ ਆਉਣ ਦੀ ਜੀ। ਪੁਲਿਸ ਦੇ ਵਿੱਚ ਵੀ ਜਿੱਥੇ ਕਿਤੇ ਹੁੰਦਾ, ਪੁਲਿਸ ਵਾਲਿਆਂ ਨੂੰ ਵੀ ਕਹੀਦਾ ਵੀ ਉਹ ਕਹਿੰਦੇ ਯਾਰ ਵੀ ਸਾਡੇ ਕੋਲ ਜੀ ਤੇਲ ਨੂੰ ਪੈਸੇ ਹੈ ਨਹੀਂ। ਉਹਨੂੰ ਕਹਿੰਦਾ ਯਾਰ ਗਰੀਬ ਬੰਦਾ ਵੇਖ ਲਿਆ ਕਰੋ ਘੱਟੋ ਘੱਟ। ਯਾਰ ਗਰੀਬ ਨੂੰ ਕੋਈ ਕੁੱਟੀ ਜਾਂਦਾ ਤੇ ਤੁਸੀਂ ਤੇਲ ਨੂੰ ਡਿੱਕੀ ਜਾਓ। ਇਹ ਮਤਲਬ ਕਿਤੇ ਵੀ ਨਹੀਂ ਮੇਰਾ ਟਕਰਾਅ ਤਾਂ ਮੈਂ ਕਦੇ ਦੁਸ਼ਮਣ ਨਾਲ ਵੀ ਨਹੀਂ ਕਰਦਾ। ਪਰ ਉਹਨਾਂ ਨੂੰ ਲੱਗਿਆ ਵੀ ਬਦਲੀਆਂ 'ਚੋਂ ਲਾਹਾ ਲੈ ਲਈਏ, ਤੇ ਜਦੋਂ ਲਾਹਾ ਲੈਣ ਦੀ ਹੁੰਦੀ ਹੈ ਪੋਲੀਟਿਕਸ ਤਾਂ ਹੈ ਹੀ ਗੇਮ ਇਹੋ ਜਿਹੀ ਹੈ ਵੀ ਕਿਵੇਂ। ਪਰ ਲੋਕਾਂ ਨੂੰ ਮੇਰੇ ਬਾਰੇ ਪਤਾ, ਮੇਰੇ ਲੋਕਾਂ ਨੂੰ ਵੀ ਗੁਰਦਿੱਤ ਜਦੋਂ ਵੀ ਖੜਦਾ ਉਹ ਮਾੜੇ ਨਾਲ ਖੜਦਾ, ਕਿਸੇ ਨਾਲ ਨਜਾਇਜ਼ ਨਹੀਂ ਕਰਦਾ। ਇਹ ਮੇਰੇ ਲੋਕਾਂ ਨੂੰ ਪਤਾ। ਅੱਛਾ ਸੇਖੋ ਸਾਹਿਬ, ਏਜੀ ਬਾਰੇ ਬੜੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਕਿਉਂਕਿ ਉਹਨਾਂ ਬਾਰੇ ਚਰਚੇ ਕਿ ਸੋਸ਼ਲ ਮੀਡੀਆ ਤੇ ਤੁਸੀਂ ਸੰਘਰਸ਼ ਕੀਤਾ, ਖੁਦ ਬਾਈਬਲ ਕਲੰਬਰ ਗਾੜੀ ਆਪਾਂ ਦੇਖਿਆ ਕਿ ਤੁਸੀਂ ਕਿਹਾ ਕਿ ਬੇਅਦਬੀ ਦਾ ਇਨਸਾਫ ਲੈ ਕੇ ਦੇਵਾਂਗੇ, ਗੋਲੀ ਦਾ ਇਨਸਾਫ ਲੈ ਕੇ ਦੇਵਾਂਗੇ ਜਿਹੜੀ ਬਾਈਬਲ ਕਲਾਂ ਚੱਲੀ ਹੈ। ਪਰ ਦੂਜੇ ਪਾਸੇ ਹੁਣ ਏਜੀ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਡੇਰਾ ਸਿਰਸਾ ਦੇ ਵਕੀਲ ਨੇ, ਸਮੇਤ ਸੈਣੀ ਦੇ ਵਕੀਲ ਨੇ, ਜਿਨ੍ਹਾਂ ਨੂੰ ਜ਼ਮਾਨਤਾਂ ਮਿਲੀਆਂ ਉਹਨਾਂ ਦੇ ਵਕੀਲ ਨੇ। ਦੇਖੋ, ਕੋਈ ਵੀ ਜਿਹੜਾ ਬੰਦਾ ਨਾਮੀ ਹੈ, ਕੋਈ ਵੀ ਬੰਦਾ ਆਪਦੇ ਕੋਲ ਜਦੋਂ ਪੈਸਾ ਖਰਚੂਗਾ ਤਾਂ ਉਸ ਵਕੀਲ ਨੂੰ ਕਰੂਗਾ ਜਿਹੜਾ ਬੰਦਾ ਕਾਬਲ ਵਕੀਲ ਹੋਊਗਾ। ਜੇ ਉਹਨੇ ਵੱਡੇ ਵੱਡੇ ਲੋਕਾਂ ਦੇ ਕੇਸ ਲੜੇ, ਇਹਦਾ ਮਤਲਬ ਕਾਬਲ ਵਕੀਲ ਆ। ਕਾਬਲ ਵਕੀਲ ਆ ਕਿਉਂਕਿ ਉਹਦੀ ਇੱਕ ਜੌਬ ਹੈ ਵਕੀਲ ਦੀ ਹੈ। ਤੁਸੀਂ ਪੱਤਰਕਾਰ ਹੋ, ਤੁਸੀਂ ਕਾਲੀਆਂ ਦੀ ਵੀ ਇੰਟਰਵਿਊ ਕਰਦੇ ਹੋ, ਤੁਸੀਂ ਕਾਂਗਰਸੀਆਂ ਦੀ ਵੀ ਇੰਟਰਵਿਊ ਕਰਦੇ ਹੋ, ਤੁਸੀਂ ਆਪ ਦੀ ਵੀ ਇੰਟਰਵਿਊ ਕਰਦੇ ਹੋ। ਇਹ ਤਾਂ ਕਿਤੇ ਨਹੀਂ ਹੋ ਸਕਦਾ ਤੂੰ ਉਹਦੀ ਇੰਟਰਵਿਊ ਕੀਤੀ ਹੈ ਇਹਦੀ ਇੰਟਰਵਿਊ ਕਿਉਂ ਨਹੀਂ ਕਰਨੀ। ਵਕੀਲ ਦਾ ਕੰਮ ਹੈ ਕੇਸ ਲੜਨਾ। ਜੇ ਉਹ ਸਰਕਾਰ ਦਾ ਵਕੀਲ ਬਣੂਗਾ ਤਾਂ ਸਰਕਾਰ ਵੱਲੋਂ ਖੜੂਗਾ। ਜਿਹਨੇ ਉਹਨੂੰ ਪੈਸੇ ਦਿੱਤੇ ਉਹਦੀ ਇਹ ਡਿਊਟੀ ਬਣਦੀ, ਰਿਸਪੌਂਸਿਬਿਲਟੀ ਬਣਦੀ ਹੈ ਵੀ ਜਿਹੜਾ ਬੰਦਾ ਤੁਹਾਨੂੰ ਫੀਸ ਦੇ ਰਿਹਾ ਤੁਸੀਂ ਉਹਦਾ ਕੰਮ ਕਰੋ। ਇਹ ਇਸ ਤੋਂ ਲੱਗਦਾ ਕਿ ਉਹ ਬੰਦਾ ਇੱਕ ਇੰਟੈਲੀਜੈਂਟ ਹੈ ਜਿਹਦੇ ਕੋਲ ਹਰ ਵਰਗ ਦੇ ਲੋਕ ਚੱਲ ਕੇ ਜਾਂਦੇ ਆ। ਹਰ ਜਿਹੜਾ ਫਸਿਆ ਹੋਇਆ ਕੇਸ ਵੀ ਉਹਦੇ ਕੋਲ ਚੱਲ ਕੇ ਜਾਂਦਾ ਵੀ ਇਹ ਸਾਨੂੰ ਕਿਤੇ ਨਾ ਕਿਤੇ ਕਢਾ ਦੂਗਾ। ਸੋ ਅਸੀਂ ਇੱਕ ਕਾਬਲ ਵਕੀਲ ਦੇਖਿਆ, ਉਹਦੇ ਗੁਣ ਦੇਖਿਆ। ਉਹਨੇ ਕਿਹੜੇ ਵਕੀਲ ਦੇ ਤਾਂ ਕੇਸ ਲੜੇ ਆ। ਉਹਨੇ ਚੋਰ ਦਾ ਵੀ ਕੇਸ ਲੜਨਾ, ਉਹਨੇ ਡਾਕੂ ਦਾ ਵੀ ਲੜਨਾ, ਉਹਨੇ ਕਾਤਲ ਦਾ ਵੀ ਲੜਨਾ। ਉਹਨੇ ਕੀ ਦੋ ਚੀਜ਼ਾਂ ਪੈਰਲਲ ਚੱਲ ਸਕਦੀਆਂ ਵਰਸਸ ਸਟੇਟ ਤੇ ਸਟੇਟ ਅਰਨਿੰਗ? ਕੀ ਦੋ ਚੀਜ਼ਾਂ ਪੈਰਲਲ ਚੱਲ? ਦੇਖੋ, ਜਦੋਂ ਬੰਦਾ ਸਟੇਟ ਤੇ ਆ ਜਾਊਗਾ ਫਿਰ ਉਹਨੂੰ ਉਹਨਾਂ ਦੇ ਕੇਸ ਛੱਡਣੇ ਪੈਣਗੇ। ਉਹਦਾ ਕੰਮ ਛੱਡਣਾ ਪਊਗਾ ਨਾ। ਕੋਈ ਵੀ ਬੰਦਾ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਾ ਰਿਹਾ, ਜਦੋਂ ਉਹ ਸਰਕਾਰੀ ਸਕੂਲ ਜੌਬ ਤੇ ਆਊਗਾ ਉਹਨੂੰ ਪ੍ਰਾਈਵੇਟ ਛੱਡਣੀ ਪੈਣੀ। ਸੋ ਇਸ ਵਾਸਤੇ ਜਿਹੜੇ ਉਹਦੇ ਕੰਮ ਕੀਤੇ ਆ ਜਾਂ ਕੋਈ ਹੈਗੀ ਆ ਉਹਦੀ ਜਿਹੜੇ ਕੇਸ ਲੜੇ ਆ ਜਾਂ ਕਿਵੇਂ ਵੀ, ਉਹ ਤਾਂ ਉਹਦੀ ਰਿਸਪੌਂਸਿਬਿਲਟੀ ਹੈ। ਪਰ ਅਸੀਂ ਇੱਕ ਕਾਬਲ ਵਕੀਲ ਨੂੰ ਚੁਣਿਆ। ਸੋ ਉਹਦੇ ਵਾਸਤੇ ਕੋਈ ਐ ਨਹੀਂ ਹੁੰਦਾ ਵੀ ਜਾਂ ਤਾਂ ਕੋਈ ਅਨਨੋਨ ਬੰਦਾ ਹੁੰਦਾ ਵੀ ਜਿਹਨੇ ਕੋਈ ਕੇਸ ਹੀ ਨਹੀਂ ਲੜਿਆ। ਫਿਰ ਲੋਕਾਂ ਨੇ ਇਹ ਕਹਿਣਾ ਸੀ ਵੀ ਇਹਨੇ ਤਾਂ ਅੱਜ ਤੱਕ ਕੇਸ ਹੀ ਕੋਈ ਨਹੀਂ ਲੜਿਆ। ਤੇ ਜੇ ਕੋਈ ਵੱਡੇ ਕੇਸ ਲੜਿਆ ਤਾਂ ਇਹਦਾ ਮਤਲਬ ਵਕੀਲ ਵੱਡਾ ਹੈ।
ਤੇ ਇਸ ਵਾਸਤੇ ਵੱਡੀ ਜ਼ਿੰਮੇਵਾਰੀ ਦੇਣੀ। ਤੁਸੀਂ ਹਾਂ, ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕੰਟਰਾਡਿਕਸ਼ਨ ਚੱਲੀ ਜਾਂਦੀ ਹੈ ਮਾਨ ਸਾਹਿਬ ਦੇ ਬਿਆਨ ਤੋਂ ਬਾਅਦ। ਉਸ ਤੋਂ ਬਾਅਦ ਤੁਹਾਡੀ ਪਾਰਟੀ ਨੇ ਵੀ ਉਹਨੂੰ ਡਿਫੈਂਡ ਕੀਤਾ। ਗਦਰੀ ਬਾਬਿਆਂ ਬਾਰੇ ਕੁਝ ਕਹਿਣਾ ਚਾਹੋ ਤਾਂ ਜ਼ਰੂਰ। ਦੇਖੋ ਦਰਖਤ ਦਾ ਜਿਹੜਾ ਨਾ ਬੀਜ ਹੁੰਦਾ, ਬੀਜ ਜੇ ਨਹੀਂ ਬੀਜਦੇ ਤਾਂ ਦਰਖਤ ਨਹੀਂ ਬਣਦਾ। ਜਿਹੜੇ ਅੱਜ ਅਸੀਂ ਫਲ ਖਾ ਰਹੇ ਹਾਂ ਉਹ ਇਹਨਾਂ ਗਦਰੀ ਬਾਬਿਆਂ ਦੀ ਦੇਣ। ਉਹਨਾਂ ਨੇ ਆਜ਼ਾਦੀ ਦਾ ਬੀਜ ਇੱਥੋਂ ਬੀਜਿਆ, ਇਸ ਧਰਤੀ ਤੋਂ। ਜਦੋਂ ਭਾਰਤ ਦੇ ਅੰਦਰ ਦੁਨੀਆ ਸੁੱਤੀ ਹੋਈ ਸੀ ਉਦੋਂ ਇੱਥੋਂ ਗਦਰ ਲਹਿਰ ਪੈਦਾ ਹੋਈ, ਭਾਰਤ ਦੇ ਲੋਕਾਂ ਨੂੰ ਜਗਾਇਆ। ਜਿਹੜੇ ਲੋਕ ਇੱਥੇ ਆਪਦੇ ਪਰਿਵਾਰਾਂ ਵਾਸਤੇ ਰੁਜ਼ਗਾਰ ਵਾਸਤੇ ਆਏ ਸੀ, ਉਹਨਾਂ ਬੰਦਿਆਂ ਨੇ ਇਹ ਸੋਚਿਆ ਕਿ ਸਿਰਫ ਰੋਟੀ ਜਿਹੜੀ ਹੈ ਉਹ ਰੋਟੀ ਤੋਂ ਉੱਤੇ ਵੀ ਕੁਛ ਹੈ। ਰੋਟੀ ਤੋਂ ਉੱਤੇ ਆ ਸਾਡੀ ਅਣਖ, ਸਾਡੀ ਜਿਹੜੀ ਹੈ ਇੱਜ਼ਤ ਮਾਣ। ਵੀ ਜਦੋਂ ਤੁਹਾਨੂੰ ਇਹ ਕਹਿ ਦਿਆ ਹੋਟਲਾਂ ਦੇ ਬਾਹਰ ਲਿਖਿਆ ਹੋਵੇ ਤੇ ਡੌਗਸ ਐਂਡ ਇੰਡੀਅਨ ਨਾਟ ਅਲਾਉਡ, ਤਾਂ ਉਦੋਂ ਉਸ ਬੰਦੇ ਨੂੰ ਪੁੱਛਿਆ ਜਾਂਦਾ ਯਾਰ ਵੀ ਕੀ ਹੈ। ਫਿਰ ਉਹਨਾਂ ਲੋਕਾਂ ਨੇ ਕਿਉਂਕਿ ਕਿਹਾ ਵੀ ਨਹੀਂ ਯਾਰ, ਇਸ ਜਿਉਣ ਨਾਲੋਂ ਤਾਂ ਜਿਹੜਾ ਹੈਗਾ ਵੀ ਉਹ ਮਰਨਾ ਚੰਗਾ। 5000 ਬੰਦਾ ਇੱਥੋਂ ਲੈ ਕੇ ਭਾਰਤ ਦੇ ਵਿੱਚ ਜਾਣਾ ਔਰ ਭਾਰਤ ਦੇ ਵਿੱਚ ਨਵੀਂ ਜਿਹੜੀ ਹੈ ਰੂਹ ਫੂਕ ਕੇ, ਔਰ ਜਿੰਨਾ ਚਿਰ ਦੇਸ਼ ਆਜ਼ਾਦ ਨਹੀਂ ਹੋਇਆ ਉਹ ਬੰਦੇ ਲੜਦੇ ਰਹੇ। ਉਹਨਾਂ ਦੀ ਕੋਈ ਜਿਹੜੀ ਹੈ ਛੋਟੀ ਗੱਲ ਨਹੀਂ, ਚਾਹੇ ਬੇਸ਼ੱਕ ਇਤਿਹਾਸ ਨੇ ਉਹਨਾਂ ਨੂੰ ਕਿਤੇ ਜਗ੍ਹਾ ਨਹੀਂ ਦਿੱਤੀ ਹੋਣੀ ਭਾਰਤ ਦੇ ਇਤਿਹਾਸ ਨੇ, ਪਰ ਜਿਹੜੇ ਲੋਕ ਪਿਆਰ ਕਰਦੇ ਆ, ਜਿਹੜੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਗਦਰੀ ਬਾਬੇ ਕੌਣ ਸੀ, ਉਹ ਇੱਥੇ ਇਕੱਠੇ ਹੋ ਕੇ ਮੇਲੇ ਲਾਉਂਦੇ ਆ। ਤਾਂ ਕਿ ਇਸ ਵਾਸਤੇ ਗਦਰੀ ਬਾਬਿਆਂ ਨੂੰ ਯਾਦ ਕਰਨਾ, ਉਹਨਾਂ ਨੂੰ ਵੱਡੇ ਨਹੀਂ ਕਰ ਸਕਦੇ ਅਸੀਂ, ਉਹਨਾਂ ਦੇ ਨੂੰ ਯਾਦ ਕਰਕੇ ਅਸੀਂ ਵੱਡੇ ਜ਼ਰੂਰ ਹੋ ਸਕਦੇ ਹਾਂ। ਉਹਨਾਂ ਦੇ ਕਿਰਦਾਰ ਨੂੰ ਦੇਖ ਕੇ ਸਾਡੇ ਕਿਰਦਾਰ ਜ਼ਰੂਰ ਵੱਡੇ ਹੋ ਸਕਦੇ ਆ। ਉਹਨਾਂ ਦੀਆਂ ਘਾਲਣਾਵਾਂ, ਉਹਨਾਂ ਦੀ ਤਪੱਸਿਆ, ਉਹਨਾਂ ਦੀ ਮਿਹਨਤ ਆ ਜਿਹੜੀ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਤੋਂ ਉਹਨਾਂ ਰਾਹਾਂ ਤੇ ਤੋਰ ਸਕਦੀ ਹੈ। ਨਹੀਂ ਅੱਜ ਜੇ ਸਾਡਾ ਅੱਜ ਨੌਜਵਾਨ ਨਸ਼ੇ ਵੱਲ ਤੁਰਿਆ ਹੋਇਆ ਤਾਂ ਇਸੇ ਕਰਕੇ ਹੈ ਕਿ ਉਹਨੂੰ ਪਤਾ ਨਹੀਂ ਵੀ ਅਸੀਂ ਕੌਣ ਆ। ਜਦੋਂ ਬੰਦੇ ਨੂੰ ਇਸ ਗੱਲ ਦਾ ਪਤਾ ਲੱਗ ਜੇ ਵੀ ਮੈਂ ਕੌਣ ਹਾਂ, ਸੋ ਇਸ ਵਾਸਤੇ ਅਸੀਂ ਇਸ ਇਤਿਹਾਸ ਨੂੰ ਫਿਰ ਤੋਂ ਸ਼ੁਰੂ ਕਰਨ ਵਾਸਤੇ ਆਏ ਹਾਂ। ਆਮ ਆਦਮੀ ਪਾਰਟੀ ਸ਼ਹੀਦ ਜਿਹੜੇ ਆ ਭਗਤ ਸਿੰਘ ਹੋਣਾ ਦੀ ਫੋਟੋ ਲਾ ਕੇ ਇਹ ਦੱਸਿਆ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ। ਤੋ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਹੋਣਾ ਦੇ ਸਾਥੀ ਰਹੇ ਔਰ ਬਹੁਤ ਵੱਡੀ ਜਿਹੜੀ ਹੈਗੀ ਆ ਉਹਨਾਂ ਨੇ। ਔਰ ਤੁਸੀਂ ਦੇਣ ਦੇਖੋ ਉਹਨਾਂ ਬੰਦਿਆਂ ਦੀ, ਇੱਕੋ ਗੱਲ ਕਹੀ ਉਹਨਾਂ ਨੇ ਜਨਰਲ ਡਾਇਰ ਨੂੰ, ਆਪਾਂ ਡਾਇਰ ਕਹਿੰਦੇ ਜਨਰਲ ਡਾਇਰ ਨੂੰ ਮਾਰਨ ਤੋਂ ਬਾਅਦ, ਕਿ ਮੇਰਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਹੈ। ਆਪਦੇ ਨਾਂ ਤੇ ਕੋਈ ਕ੍ਰੈਡਿਟ ਨਹੀਂ ਲਿਆ, ਉਹਨੇ ਆਪਦੇ ਭਾਰਤ ਦੇ ਲੋਕਾਂ ਨੂੰ ਕ੍ਰੈਡਿਟ ਦਿੱਤਾ ਕਿ ਇਹ ਉਹਨਾਂ ਲੋਕਾਂ ਦੀ ਲੜਾਈ ਹੈ। ਇੱਕ ਲਾਸਟ ਸਵਾਲ ਸੇਖੋ ਸਾਹਿਬ, ਮੂਸੇਵਾਲਾ ਕਤਲकांड ਨੇ ਸਰਕਾਰ ਨੂੰ ਬੈਕਫੁੱਟ ਤੇ ਧੱਕਿਆ। ਅਮਨ ਕਾਨੂੰਨ ਦੀ ਹਾਲਤ ਬਾਰੇ ਚਰਚਾ ਹੋਈ, ਵਿਰੋਧੀਆਂ ਨੇ ਨਿਸ਼ਾਨੇ ਸਾਧੇ। ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਇਹ ਬਹੁਤ ਵੱਡਾ ਕਤਲ ਸੀ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਮੰਨਦੇ ਹੋ ਕਿ ਸਰਕਾਰ ਨੂੰ ਇੱਕ ਬਹੁਤ ਵੱਡੀ ਨਮੋਸ਼ੀ ਝੱਲਣੀ ਪਈ ਤੇ ਸਰਕਾਰ ਇੱਕਦਮ ਬੈਕਫੁੱਟ ਤੇ ਆਈ? ਨਹੀਂ, ਸਰਕਾਰ ਦੇਖੋ ਜਿਹੜਾ ਘਟਨਾ ਵਾਪਰ ਜਾਣੀ, ਐਕਸੀਡੈਂਟ ਹੋਇਆ ਜਿਹੜਾ ਹੈਗਾ, ਇਹਨੂੰ ਆਪਾਂ ਐਕਸੀਡੈਂਟ ਕਹਿ ਸਕਦੇ, ਪਰ ਜੋ ਕੁਛ ਸਰਕਾਰ ਨੇ ਕੀਤਾ, ਅਸੀਂ ਪੰਜਾਬ ਦੇ ਅੰਦਰੋਂ ਗੈਂਗਸਟਰ ਦੀ ਜਿਹੜੀ ਹੈ ਉਹ ਜੜ ਪੱਟਦੀ। ਅਸੀਂ ਪਿਛਲੇ 2 ਮਹੀਨੇ ਦੇ 2.5 ਮਹੀਨੇ 'ਚ ਅਸੀਂ ਪੰਜਾਬ ਦੇ ਅੰਦਰ ਹਰ ਇੱਕੋ ਮਾੜਾ ਬੰਦਾ ਚੁੱਕ ਲਿਆ, ਜਿਹੜਾ ਬੰਦਾ ਪੰਜਾਬ ਦੇ ਹਾਲਾਤ ਖਰਾਬ ਕਰਦਾ ਸੀ। ਜਿਹੜੇ ਅਕਾਲੀ ਜਾਂ ਕਾਂਗਰਸ, ਦੇਖੋ ਮੈਂ ਸਪਸ਼ਟ ਜਿਹਾ ਬੰਦਾ, ਇਹ ਦੋਨੇ ਧੜੇ ਜਿਹੜੇ ਇੱਕ ਅਕਾਲੀ ਦਲ ਦਾ ਸਿੱਧੇ ਤੌਰ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਪ੍ਰਧਾਨ ਬਣਾਇਆ ਸੀ, ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਹੈ ਅਕਾਲੀ ਦਲ ਨੇ। ਦੂਜੇ ਪਾਸੇ ਜਿਹੜਾ ਉਹ ਕਾਂਗਰਸ ਦਾ ਧੜਾ ਸੀ। ਇਹ ਆਪਸ ਵਿੱਚ ਟਕਰਾਉਂਦੇ ਸੀ, ਕਾਲਜਾਂ ਤੋਂ ਸ਼ੁਰੂ ਹੋ ਕੇ ਗੈਂਗਵਾਰ ਤੱਕ ਬਣੇ। ਉਹਨਾਂ ਨੇ ਐਪਰੀਸ਼ੀਏਟ ਕੀਤਾ ਜਿਹੜਾ ਉਹ ਦੋਨੇ ਧੜੇ ਆ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੱਕ ਕੇ ਜੇਲ੍ਹਾਂ 'ਚ ਸਿੱਟ ਤੇ। ਜਿਹੜਾ ਬੰਦਾ ਨਹੀਂ ਆਇਆ ਵਿਚਾਰਧਾਰਾ ਦੇ ਵਿੱਚ, ਜਿਹੜੇ ਬੰਦੇ ਨੂੰ ਲੱਗਦਾ ਸੀ, ਤੇ ਉਹ ਫਿਰ ਗੋਲੀ ਦਾ ਜਵਾਬ ਉਹਨੂੰ ਗੋਲੀ ਨਾਲ ਵੀ ਦੇਣਾ ਪਿਆ। ਸੋ ਇਸ ਵਾਸਤੇ ਸਾਡੀ ਸਰਕਾਰ ਨੇ ਵਾਪਰੀ ਘਟਨਾ ਨੂੰ, ਤਾਂ ਕਿ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ, ਕਿਉਂਕਿ ਜੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ, ਫਰੀਦਕੋਟ ਦੇ ਅੰਦਰ ਗਰਲਾਲ ਭਲਵਾਨ ਦਾ ਕਤਲ ਹੁੰਦਾ, ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੈ ਯੂਥ ਦਾ, ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ, ਔਰ ਕਾਂਗਰਸੀ ਐਮਐਲਏ ਦਾ ਜਿਹੜਾ ਰਾਈਟ ਹੈਂਡ ਆ, ਉਹਦਾ ਕਤਲ ਹੋ ਜਾਂਦਾ ਹੈ। ਤੇ ਉਹਦੇ ਵਿੱਚ ਜਿਹੜਾ ਇਹੀ ਬੰਦੇ ਸ਼ਾਮਲ ਹੁੰਦੇ ਆ। ਔਰ ਲਾਰੈਂਸ ਬਿਸ਼ਨੋਈ ਦਾ ਕਾਂਗਰਸ ਦੀ ਸਰਕਾਰ ਇੱਕ ਜਿਹੜਾ ਹੈ ਰਿਮਾਂਡ ਲੈ ਕੇ ਪੁੱਛਗਿੱਛ ਤੱਕ ਨਹੀਂ ਕਰਦੀ। ਪਰ ਅਸੀਂ ਜਿਹੜਾ ਗੋਲਡੀ ਬਰਾੜ ਕੈਨੇਡਾ ਦੇ ਵਿੱਚੋਂ ਜਿਹੜਾ ਹੈਗਾ ਉਹਨੂੰ ਦਵਲਿਆ ਹੋਇਆ। ਪੰਜਾਬ ਦੇ ਵਿੱਚ ਜਿੱਥੇ ਇਹਨਾਂ ਦੇ ਟਿਕਾਣੇ ਸੀ ਸਾਰੇ ਟਿਕਾਣੇ ਖਤਮ ਕਰਤੇ। ਜਿੰਨੇ ਬੰਦੇ ਇਹਨਾਂ ਨੂੰ ਪਿੱਛੋਂ ਕੋਈ ਚਾਹੇ ਪੈਸਿਆਂ ਦੇ ਰੂਪ ਦੇ ਵਿੱਚ, ਚਾਹੇ ਅਸਲੇ ਦੇ ਰੂਪ ਦੇ ਵਿੱਚ, ਚਾਹੇ ਗੱਡੀਆਂ ਦੇ ਰੂਪ ਦੇ ਵਿੱਚ, ਚਾਹੇ ਹੋਰ ਕਿਸੇ ਕਿਸਮ ਦੀ ਜਿਹੜੀ ਸਪੋਰਟ ਕਰਦਾ ਸੀ, ਉਹ ਸਾਰੇ ਚੱਕ ਕੇ ਅਸੀਂ ਜੇਲ੍ਹਾਂ ਸਿੱਟਦੇ ਆ। ਇਹ ਸਾਡੀ ਪ੍ਰਾਪਤੀ ਹੈ। ਪਰ ਸਰਕਾਰ ਦੀ ਥੋੜੀ ਜਿਹੀ ਆਲੋਚਨਾ ਇਸ ਕਰਕੇ ਹੋਈ ਕਿਉਂਕਿ ਸਿਕਿਉਰਿਟੀ ਕੱਟ 'ਚ ਉਹਦਾ ਨਾਮ ਸੀਗਾ। ਕਿਉਂਕਿ ਸਿਕਿਉਰਿਟੀ ਘਟਣੀ ਵਧਣੀ, ਮੈਂ ਤਾਂ ਆਪ ਆਫਰ ਦਿੱਤੀ ਸੀ ਮੈਂ ਸਰਕਾਰ ਨੂੰ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ। ਜੇ ਇੱਕ ਐਮਐਲਏ ਸੁਰੱਖਿਅਤ ਨਹੀਂ ਤਾਂ ਫਿਰ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਆ? ਇਹ ਸਾਡੇ ਦਿਮਾਗ ਤੇ ਵੀ ਡਰ ਰਹਿਣਾ ਚਾਹੀਦਾ ਵੀ ਯਾਰ ਜੇ ਮਾੜੇ ਅਨਸਰ ਇੱਥੇ ਸਮਾਜ ਦੇ ਅੰਦਰ ਰਹਿਣਗੇ, ਜੇ ਸਾਡੀ ਜਾਨ ਨੂੰ ਖਤਰਾ ਤੇ ਫਿਰ ਲੋਕਾਂ ਦੀ ਜਾਨ ਨੂੰ ਤਾਂ ਖਤਰਾ ਹੋਊਗਾ। ਸੋ ਇਸ ਵਾਸਤੇ VIP ਕਲਚਰ ਖਤਮ ਕਰਨਾ,
VIP ਜਿਹੜਾ ਹੈਗਾ ਇੱਕ ਬੰਦਾ 18 ਗਨਮੈਨ ਲੈ ਕੇ ਤੁਰਿਆ ਫਿਰਦਾ ਹੈ ਤੇ ਜੇ ਥਾਣੇ ਦੇ ਵਿੱਚ ਕੋਈ ਬੰਦਾ ਗਰੀਬ ਇਹ ਰਾਪਟ ਲਿਖਾਉਣ ਜਾਂਦਾ ਹੈ ਕਿ ਮੇਰੇ ਘਰੇ ਚੋਰੀ ਹੋ ਗਈ ਤੇ ਉੱਥੇ ਇਹ ਜਵਾਬ ਮਿਲਦਾ ਕਿ ਪੁਲਿਸ ਹੈ ਨਹੀਂ। ਤੇ ਇਸ ਚੀਜ਼ ਨੂੰ ਵੀ ਜਿਹੜਾ ਹੈਗਾ ਉਹ ਅਸੀਂ ਲੋਕਾਂ ਤੱਕ ਲਿਜਾ ਕੇ ਦੱਸਣਾ ਚਾਹੁੰਦੇ ਸੀ, ਪਰ ਉਹ ਘਟਨਾ ਜਿਹੜੀ ਵਾਪਰ ਗਈ ਮੰਦਭਾਗੀ ਆ, ਉਹ ਵਾਪਸ ਨਹੀਂ ਆ ਸਕਦੀ। ਪਰ ਉਸ ਜਿਹੜੀ ਹੈਗਾ ਪਾੜੇ ਨੂੰ ਅਸੀਂ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੀ ਜਿਹੜੀ ਪੁਲਿਸ ਨੇ ਬਹੁਤ ਵਧੀਆ ਕੰਮ ਕਰਕੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਹੱਥ ਬੰਨੇ ਸੀ, ਮੈਂ ਇਹ ਵੀ ਕਹਿਣਾ ਚਾਹੁੰਦਾ ਹੱਥ ਬੰਨੇ ਸੀ, ਉਹ ਕਿਹਨੂੰ ਫੜਨਗੇ ਕਿਹਨੂੰ ਛੱਡਣਗੇ, ਕਿਹੜਾ ਬੰਦਾ ਕਿਹੜੇ ਅਫਸਰ ਦੇ ਨਾਲ ਬੈਠ ਕੇ ਜਿਹੜਾ ਹੈਗਾ ਇਹੀ ਗੈਂਗਸਟਰ ਜਿਹੜੇ ਆ ਉਹ DIG ਰੈਂਕ ਦੇ ਬੰਦਿਆਂ ਨਾਲ ਬੈਠ ਕੇ ਚਾਹ ਪੀਂਦੇ ਰਹੇ। ਤੁਸੀਂ ਦੇਖਿਆ ਨਿਸ਼ਾਨ ਕਾਂਡ ਦੇ ਵਿੱਚ ਕੀ ਹੋਇਆ, ਉਮਰਾਂ ਨੰਗਲ ਹੋਣੀ, ਇੱਕ ਜਿਹੜਾ ਸੜਕ ਸਾਫ ਗੁੰਡਾ ਇੱਕ DIG ਨਾਲ ਚਾਹ ਦਾ ਕੱਪ ਸਾਂਝਾ ਕਰਦਾ ਤੇ ਫਿਰ ਉਹ ਬੰਦੇ ਤੇ ਇਹੋ ਜਿਹਾ ਕੰਮ ਕਰਨਗੇ। ਸੋ ਸਾਡੀ ਸਰਕਾਰ 'ਚ ਕਿਸੇ MLA ਦੀ ਇਹ ਹਿੰਮਤ ਨਹੀਂ ਕਿਸੇ ਮਾੜੇ ਬੰਦੇ ਨਾਲ ਉਹ ਬੈਠ ਕੇ ਚਾਹ ਪੀ ਲੈਣ, ਜਾਂ ਕਿਸੇ ਅਧਿਕਾਰੀ ਦੀ ਹਿੰਮਤ ਨਹੀਂ ਕਿ ਉਹ ਮਾੜੇ ਬੰਦਿਆਂ ਨੂੰ ਆਪਦੇ ਦਫ਼ਤਰਾਂ 'ਚ ਬੁਲਾ ਕੇ ਉਹਨਾਂ ਨੂੰ ਜਿਹੜਾ ਉਤਸ਼ਾਹਿਤ ਕਰਨ। ਥੈਂਕ ਯੂ ਸੇਖੋਂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੀ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਗੁਰਦੇਵ ਸਿੰਘ ਸੇਖੋਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। VC ਦਾ ਅਸਤੀਫਾ, ਸਿਹਤ ਮੰਤਰੀ ਨਾਲ ਜੋ ਗੱਲਬਾਤ ਹੋਈ, ਉਸ ਤੋਂ ਬਾਅਦ AG ਦੀ ਨਿਯੁਕਤੀ, ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਹੋਈ ਹੈ। ਉਹਨਾਂ ਨੇ ਆਪਣੀ ਸਰਕਾਰ ਦੀ ਗੱਲ ਰੱਖੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।